ਤੇ ਸ਼ਰਮਾ ਜੀ ਗੱਲ ਕਰੀਏ ਪੰਜਾਬ ਦੀ, ਕਹਿੰਦੇ ਪਾਸਪੋਰਟ ਬਣਾਉਣ ਦੇ ਵਿੱਚ ਪੰਜਾਬੀਆਂ ਦੀ ਸਰਦਾਰੀ ਆ, ਹਰ ਘੰਟੇ 400 ਪਾਸਪੋਰਟ ਬਣ ਰਿਹਾ ਜੀ। ਪ੍ਰਵੀਨ ਜੀ, ਕਮਾਲ ਦੇ ਅੰਕੜੇ ਨੇ ਜਿਹੜੇ ਸਾਹਮਣੇ ਆਏ ਨੇ। ਹੂੰ। ਕਹਿੰਦੇ ਕਿ ਹਰ 1 ਮਿੰਟ ਦੇ ਵਿੱਚ ਪੰਜਾਬ ਦੇ ਬੰਦਿਆਂ ਦੇ 6 ਤੋਂ 7 ਪਾਸਪੋਰਟ ਬਣਦੇ ਹਰ 1 ਮਿੰਟ 'ਚ। ਠੀਕ ਹੈ ਜੀ। ਤੇ ਇਸ ਹਿਸਾਬ ਨਾਲ ਕਹਿੰਦੇ ਘੰਟੇ 'ਚ ਦੇਖ ਲਓ, ਫਿਰ 400 ਤੋਂ ਉੱਪਰ ਪਾਸਪੋਰਟ ਬਣ ਜਾਂਦੇ ਆ। 408 ਤੋਂ 410 ਪਾਸਪੋਰਟ ਔਸਤਨ ਕਹਿੰਦੇ ਜੀ ਹਰ 1 ਘੰਟੇ 'ਚ ਬਣ ਰਹੇ। ਕਹਿੰਦੇ ਜੀ ਅਸੀਂ ਨਵਾਂ ਰਿਕਾਰਡ ਕਾਇਮ ਕਰਤਾ। ਪੰਜਾਬ ਇਸ ਮਾਮਲੇ ਦੇ ਵਿੱਚ ਮੋਹਰੀ ਸੂਬਿਆਂ 'ਚ ਆ ਗਿਆ। ਜੇਕਰ ਜਨਸੰਖਿਆ ਦੇ ਹਵਾਲੇ ਨਾਲ ਔਸਤ ਕੱਢੀ ਜਾਵੇ, ਕਹਿੰਦੇ ਫਿਰ ਤਾਂ ਅਸੀਂ ਰਿਕਾਰਡ ਤੋੜਦੇ ਹਾਂ। ਤੁਸੀਂ ਇਹ ਦੇਖੋ ਕਿ ਸਭ ਤੋਂ ਵੱਧ ਪਾਸਪੋਰਟ ਪੰਜਾਬ 'ਚ 2018 'ਚ ਬਣੇ ਸੀ, ਜਦੋਂ 10 ਲੱਖ ਤੋਂ ਵੱਧ ਪਾਸਪੋਰਟ ਬਣਿਆ। 10,70,000 ਦੇ ਕਰੀਬ ਪਾਸਪੋਰਟ 2018 'ਚ ਬਣੇ ਸੀ। ਤੇ ਅੱਜ 2023 'ਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹ ਅੰਕੜਾ 12 ਲੱਖ ਨੂੰ ਜਾ ਚੁੱਕਿਆ। 11,94,000 ਤੋਂ ਵੱਧ ਪਾਸਪੋਰਟ 2023 'ਚ ਬਣੇ। ਠੀਕ ਹੈ ਜੀ। ਕਿਉਂਕਿ 2018 ਤੋਂ ਬਾਅਦ ਅੰਕੜੇ ਥੋੜੇ ਘਟੇ। 2019 ਦੇ ਵਿੱਚ 9 ਲੱਖ ਰਹਿ ਗਏ, 9,46,000। 2020 'ਚ 4,82,000। ਇਹ ਕਰੋਨਾ ਕਾਲ ਦੇ ਦੌਰ ਦੀਆਂ ਵੀ ਗੱਲਾਂ ਨੇ ਨਾ। ਜੀ ਜੀ। ਸੋ 4,82,000। 21 ਦੇ ਵਿੱਚ ਫਿਰ 6,44,000 ਪਾਸਪੋਰਟ ਬਣੇ। 2022 ਦੇ ਵਿੱਚ 9,35,000 ਵੱਧ ਗਏ ਫਿਰ। ਤੇ ਹੁਣ 2023 ਦੇ ਵਿੱਚ 11,94,000 ਤੋਂ ਵੱਧ ਪਾਸਪੋਰਟ ਬਣ ਚੁੱਕੇ ਨੇ। 1 ਸਾਲ ਦੇ ਵਿੱਚ 12 ਲੱਖ ਦੇ ਕਰੀਬ ਪਾਸਪੋਰਟ ਬਣਨ ਦਾ ਮਤਲਬ ਹਰ ਮਿੰਟ 'ਚ 6 ਤੋਂ 7 ਪਾਸਪੋਰਟ ਤੇ ਹਰ ਘੰਟੇ 'ਚ 408 ਤੋਂ 410 ਪਾਸਪੋਰਟ। ਠੀਕ ਹੈ ਜੀ। ਬੇਸ਼ੱਕ ਗਿਣਤੀ ਮਿਣਤੀ ਦੇ ਹਿਸਾਬ ਨਾਲ ਕੇਰਲਾ ਜਾਂ ਮਹਾਰਾਸ਼ਟਰ, ਬਿਹਾਰ ਵੀ ਇਸ ਮਾਮਲੇ 'ਚ ਸਾਤੋਂ ਮੂਹਰੇ ਚੱਲੀ ਜਾਂਦੇ ਨੇ, ਪਰ ਜਦੋਂ ਅਸੀਂ ਔਸਤਨ ਜਨਸੰਖਿਆ ਦੇ ਹਿਸਾਬ ਨਾਲ ਕੱਢਦੇ ਹਾਂ ਤਾਂ ਅਸੀਂ ਮੂਹਰੇ ਖੜੇ ਨਜ਼ਰ ਆਉਂਦੇ ਹਾਂ। ਸਾਡੀ ਸਰਦਾਰੀ ਨਜ਼ਰ ਆਉਂਦੀ ਆ। ਮੇਰੇ ਕੋਲ ਅੰਕੜੇ ਪਏ ਨੇ। ਕਹਿੰਦੇ ਜੀ 2023 ਦੇ ਵਿੱਚ ਸਭ ਤੋਂ ਵੱਧ ਪਾਸਪੋਰਟ ਜੇਕਰ ਬਣੇ ਤਾਂ ਉਹ ਕੇਰਲਾ 'ਚ ਬਣੇ ਨੇ। 15,47,000 ਦੇ ਕਰੀਬ ਪਾਸਪੋਰਟ ਬਣੇ ਉੱਥੇ। ਉਹ ਅੱਛਾ। ਉਹ ਤੋਂ ਬਾਅਦ ਕਹਿੰਦੇ ਜੀ ਦੂਜਾ ਨੰਬਰ ਮਹਾਰਾਸ਼ਟਰ ਦਾ ਆਉਂਦਾ, ਜਿੱਥੇ 15,10,000 ਤੋਂ ਵੱਧ ਪਾਸਪੋਰਟ ਬਣੇ। ਤੀਸਰੇ ਨੰਬਰ ਤੇ ਇਸੇ ਹਵਾਲੇ ਨਾਲ ਉੱਤਰ ਪ੍ਰਦੇਸ਼ ਆਉਂਦਾ, ਯੂਪੀ ਆਉਂਦਾ। ਯੂਪੀ ਦੇ ਵਿੱਚ 13,63,000 ਤੋਂ ਵੱਧ ਪਾਸਪੋਰਟ ਬਣੇ ਆ। ਤੇ ਉਸੇ ਤਰ੍ਹਾਂ ਉਸ ਹਵਾਲੇ ਨਾਲ ਫਿਰ ਸਾਡੇ ਆਉਂਦਾ ਕਿ ਸਾਡੇ ਜੀ 12 ਲੱਖ ਪਾਸਪੋਰਟ ਬਣੇ ਆ ਜੀ। ਪੰਜਾਬ 'ਚ ਚਰਨਜੀਤ ਭੁੱਲਰ ਹੋਰੀ ਇਹਦੀ ਅੰਕੜੇ ਦੀ ਤਸਦੀਕ ਕਰਦੇ ਹੋ ਦੱਸ ਰਹੇ ਸੀ। ਕਹਿੰਦੇ ਜੀ ਕਿ ਪੰਜਾਬ 'ਚ ਇਸ ਵੇਲੇ 55 ਲੱਖ ਘਰ ਨੇ। ਅੱਛਾ, ਠੀਕ ਹੈ ਜੀ। 55 ਲੱਖ ਘਰਾਂ ਦੇ ਹਵਾਲੇ ਨਾਲ ਕਹਿੰਦੇ ਸਾਲ 2014 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ 81,20,000 ਤੋਂ ਵੱਧ ਪਾਸਪੋਰਟ ਬਣ ਲਏ। 2014 ਤੋਂ ਹੁਣ ਤੱਕ 2014 'ਚ 5,48,000 ਪਾਸਪੋਰਟ ਸੀ। 2023 'ਚ 11,94,000 ਪਾਸਪੋਰਟ ਬਣ ਰਿਹਾ 1 ਸਾਲ 'ਚ ਜੀ। ਸੋ 14 ਤੋਂ 2023 ਤੱਕ ਆਉਂਦਿਆਂ ਕਹਿੰਦੇ 81,20,000 ਤੋਂ ਵੱਧ ਪਾਸਪੋਰਟ ਪੰਜਾਬ 'ਚ ਬਣ ਚੁੱਕੇ ਨੇ। ਇਸ ਲਿਹਾਜ਼ ਨਾਲ ਪੰਜਾਬ ਦੇ ਵਿੱਚ ਕਹਿੰਦੇ ਹਰ 2 ਘਰਾਂ ਦੇ ਪਿੱਛੇ ਹਰ 2 ਘਰ ਦੇ ਪਿੱਛੇ 3 ਪਾਸਪੋਰਟ ਨੇ। ਇੱਥੋਂ ਦਾ ਲਾ ਲਓ, ਮਤਲਬ 55 ਲੱਖ ਘਰ ਨੇ ਤੇ 81 ਲੱਖ ਤੋਂ ਵੱਧ ਪਾਸਪੋਰਟ ਨੇ। ਠੀਕ ਹੈ। 1.5 ਦੇ ਕਰੀਬ ਤਾਂ ਪਾਸਪੋਰਟ ਹਰੇਕ ਘਰ ਦੇ ਹਿੱਸੇ ਆ ਗਿਆ ਨਾ, ਐਵਰੇਜ ਹਿੱਸੇ ਆ ਗਿਆ ਜੀ। ਬਿਲਕੁਲ। ਸੋ ਇਸ ਲਈ ਹੁਣ ਇਹ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਸਥਿਤੀ ਹੈ। ਤੇ ਉਸ ਸਮੇਂ ਗੱਲ ਕਰ ਰਹੇ ਹਾਂ ਜਦੋਂ ਮੌਜੂਦਾ ਸਰਕਾਰ ਦਮ ਭਰਦੀ ਸੀ ਕਿ ਬਾਹਰੋਂ ਆ ਕੇ ਲੋਕ ਇੱਥੇ ਨੌਕਰੀਆਂ ਕਰਨਗੇ। ਬਿਲਕੁਲ ਸਹੀ। ਜਦੋਂ ਵਿਦਿਆਰਥੀ ਵੀਜ਼ਿਆਂ ਵਾਲਾ ਕੰਮ ਸ਼ੁਰੂ ਹੋਇਆ ਨਾ, ਹਾਂਜੀ, ਤੇ ਲੇਬਰ ਦੇ ਆਧਾਰ ਤੇ ਪਾਸਪੋਰਟ, ਫਿਰ ਇਹ ਉਹ ਨੇ। ਇਹ ਤੋਂ ਪ੍ਰਵੀਨ ਜੀ ਜਿਹੜੇ ਲੋਕ ਡੌਂਕੀ ਲਾ ਕੇ ਜਾਂਦੇ ਨੇ, ਹਾਂਜੀ, ਹੈ ਨਾ, ਉਹ ਇੱਕ ਵੱਖਰਾ ਪਹਿਲੂ ਆ। ਪਰ ਪਾਸਪੋਰਟ ਬਣਾਉਣ ਦੀ ਇਹ ਨਹੀਂ ਆ ਕਿ ਜਿੰਨਿਆਂ ਦੇ ਪਾਸਪੋਰਟ ਬਣ ਗਏ ਸਾਰੇ ਵਿਦੇਸ਼ ਰਹਿਣ ਲੱਗੇ ਜਾਂ ਸਾਰਿਆਂ ਨੇ ਵਿਦੇਸ਼ ਚਲੇ ਹੀ ਜਾਣਾ। ਕਈਆਂ ਦੇ ਪਾਸਪੋਰਟ ਤਾਂ ਟਰੰਕ 'ਚ ਪਿਆ ਹੀ ਸਮਾਂ ਹੱਦ ਮੁੱਕ ਜਾਂਦੇ, ਫਿਰ ਦੁਬਾਰਾ ਲਿਜਾ ਕੇ ਨਿਊ ਕਰਾਉਣਾ ਪੈਂਦਾ, ਹੈ ਨਾ। ਸੋ ਪਰ ਫਿਰ ਵੀ ਸਵਾਲ ਇਹ ਹੈ ਕਿ ਪਾਸਪੋਰਟ ਬਣਾਉਣ ਦਾ ਮਤਲਬ ਸਾਡੇ ਅੰਦਰ ਇਹ ਖੜੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਚਲੇ ਜਾਈਏ। ਜੀ ਜੀ ਜੀ। ਸੋ ਇਹ ਤਸਵੀਰ ਕਾਫੀ ਅਹਿਮ ਹੈ ਕਿ ਪੰਜਾਬ ਦੇ ਅੰਦਰ ਕਿਹੋ ਜਿਹਾ ਵਰਤਾਰਾ। ਔਰ ਇਹ ਮੈਨੂੰ ਇਸ ਲਈ ਜ਼ਿਆਦਾ ਖਤਰਨਾਕ ਲੱਗਦਾ ਪ੍ਰਵੀਨ ਜੀ ਕਿ 55 ਲੱਖ ਘਰਾਂ 'ਚ ਜੇ 81 ਲੱਖ ਤੋਂ ਵੱਧ ਪਾਸਪੋਰਟ ਨੇ, ਤੇ ਕੀ ਕੱਲ ਨੂੰ ਪੰਜਾਬ ਰਹੂਗਾ? ਕੀ ਪੰਜਾਬ ਦੀ ਤਸਵੀਰ ਪੰਜਾਬ ਵਾਲੀ ਰਹੂਗੀ? ਕੀ ਪੰਜਾਬ ਦਾ DNA ਪੰਜਾਬ ਵਾਲਾ ਰਹੂਗਾ? ਇਹ ਫਿਕਰਮੰਦੀ ਆ। ਜੀ ਬਿਲਕੁਲ।